मेरे नाल इत्थों तक कि मैं काफ़ी अरब कंट्रियां 'ਚ घुम्मे आ, पाकिस्तानी वीर मेरे नाल रहे आ, एक कमरे 'ਚ ਰਹਿੰਦੇ ਰਹੇ ਆ, ਇਕੱਠੇ ਕੰਮ ਕਰਦੇ ਰਹੇ ਆ। ਇਨਸਾਨੀਅਤ ਸਭ ਤੋਂ ਬੜੀ ਚੀਜ਼ ਹੈ ਜੇ ਮੰਨੀ ਜਾਵੇ ਤਾਂ। ਇਹ ਸਿਆਸਤਦਾਨ ਹੈ, ਸਿਆਸਤਦਾਨ ਨੂੰ ਤਾਂ ਬਸ ਆਪਣੀ ਕੁਰਸੀ ਤੱਕ ਮਤਲਬ, ਉਹਨਾਂ ਨੂੰ ਕੋਈ ਕਿਸੇ ਦਾ ਰੌਲਾ ਨਹੀਂ ਵਾਇਆ। ਇਹ ਦੋ ਭਰਾ ਹੀ ਇੱਕ ਤਰ੍ਹਾਂ ਦੇ ਵੱਖਰੇ ਹੋਏ ਆ। ਬਾਕੀ ਇਹ ਜੇ ਭਰਾ ਇਕੱਠੇ ਹੋ ਜਾਣ ਫਿਰ ਬਹੁਤ ਵਧੀਆ ਜਿਹੜਾ ਹੈਗਾ ਵਪਾਰ ਕਰਕੇ ਬੜੀ ਤਰੱਕੀ ਕਰ ਸਕਦੇ ਆ ਆਪਾਂ। ਪਰ ਦੇਖ ਰਹੇ ਆ, ਹਾਂਜੀ ਬਿਲਕੁਲ ਲੈਣ ਦੇਣ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਵਪਾਰ ਪੱਖੋਂ ਜਿਹੜਾ ਬਾਘਾ ਬਾਰਡਰ ਹੈ, ਅਸੀਂ ਵੀ ਕਹਿੰਦੇ ਖੁੱਲ੍ਹਣਾ ਚਾਹੀਦਾ। ਸਾਰੇ ਲੋਕ, ਪੂਰਾ ਪੰਜਾਬ ਚਾਹੁੰਦਾ ਵੀ ਉਹ ਖੁੱਲ੍ਹਣਾ ਚਾਹੀਦਾ, ਕਿਉਂਕਿ ਵਪਾਰ ਜੇ ਬਾਘਾ ਬਾਰਡਰ ਤੋਂ ਖੁੱਲ੍ਹਦਾ ਤਾਂ ਸਾਡੇ ਜਿਹੜੇ ਪੰਜਾਬ ਦੀ ਸਥਿਤੀ ਵੀ ਬਦਲੂਗੀ, ਤੇ ਤੁਹਾਡੇ ਇੱਧਰ ਦੇ ਜਿਹੜੇ ਵਪਾਰੀ ਆ ਉਹਨਾਂ ਦੀ ਸਥਿਤੀ ਬਦਲੂਗੀ। ਵਪਾਰ ਨਾਲ ਹੀ ਦੇਖੋ ਸਿਸਟਮ ਚੱਲਦਾ ਸਾਰਾ। ਵਪਾਰ ਖੜ ਗਿਆ, ਹੁਣ ਇੱਥੋਂ ਦੀ ਤੁਹਾਨੂੰ ਘੁਮਾ ਕੇ 10 ਕਿਲੋਮੀਟਰ ਤੇ ਲੈ ਗਏ, ਤੁਹਾਨੂੰ ਉਨਾ ਹੀ ਮਹਿੰਗਾ ਪੈਣਾ। ਉਹ ਸਾਰੀ ਜਨਤਾ ਖੱਜਲ ਖੁਆਰ ਹੁੰਦੀ ਨਾ। ਮਹਿੰਗਾਈ ਤਾਂ ਜਨਤਾ ਦੇ ਸਿਰ ਤੇ ਪੈਂਦੀ, ਲੀਡਰਾਂ ਦੇ ਸਿਰ ਤੇ ਨਹੀਂ ਪੈਂਦੀ। ਉਹ ਲੀਡਰ ਤਾਂ ਕਾਨੂੰਨ ਬਣਾਤਾ ਜੀ, ਇੱਧਰ ਬੰਦ ਕਰ ਦਿਓ ਤਾਂ ਖੋਲ੍ਹ ਦਿਓ, ਪਰ ਜਿਹੜਾ ਮਹਿੰਗਾਈ ਦੀ ਮਾਰ ਆ ਉਹ ਜਨਤਾ ਤੇ ਪੈਂਦੀ ਹੈ, ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਆਈ ਹੈ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ, ਜਿੱਥੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਵੀਰ ਸਾਡੇ ਨਾਲ ਮੌਜੂਦ ਆ। ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਜੀ। ਵੈਲਕਮ ਕਰਦੇ ਜੀ ਪਾਕਿਸਤਾਨ ਦੀ ਧਰਤੀ ਤੇ। ਧੰਨਵਾਦ ਜੀ, ਧੰਨਵਾਦ। ਬਹੁਤ ਮਿਲ ਕੇ ਤੁਹਾਨੂੰ ਖੁਸ਼ੀ ਹੋਈ ਹੈ ਜੀ। ਅੱਛਾ, ਚੰਡੀਗੜ੍ਹ ਦੇ ਨੇੜੇ ਰੋਪੜ ਤੋਂ ਅਵਤਾਰ ਸਿੰਘ ਪ੍ਰਿੰਸੀਪਲ, ਮੈਂ ਇੱਥੇ ਆਇਆ ਆਪਣੇ ਜੱਥੇ ਦੇ ਨਾਲ। ਅੱਛਾ ਜੀ। ਤੇ ਮੇਰੇ ਨਾਲ 12 ਮੈਂਬਰ ਜਿਹੜੇ ਆ ਮੇਰੇ ਸ਼ਹਿਰ ਤੋਂ ਰੋਪੜ ਤੋਂ ਆਏ ਆ। ਅੱਛਾ, ਹਾਂਜੀ, ਰੂਪਨਗਰ ਜਿਹਨੂੰ ਕਹਿੰਦੇ। ਰੂਪਨਗਰ ਜਿਹਨੂੰ ਕਹਿੰਦੇ ਆ। ਹਾਂਜੀ, ਅੱਛਾ, ਆਪਾਂ ਸ਼ਹਿਰ ਦੇ ਖਾਸ ਸ਼ਹਿਰ ਦੇ ਰਹਿਣ ਵਾਲੇ ਆ। ਖਾਸ ਸ਼ਹਿਰ ਦੇ ਰਹਿਣੇ ਵਾਲੇ। ਅੱਛਾ, ਹਾਂਜੀ। ਪਹਿਲੀ ਵਾਰੀ ਆਏ ਕਿ ਪਹਿਲੇ ਵੀ? 2021 ਚ ਆਏ ਸੀ ਗੁਰਪੁਰਬ ਨੂੰ। ਗੁਰਪੁਰਬ ਤੇ ਆਏ ਸੀ। ਹਾਂਜੀ ਹਾਂਜੀ। ਕੀ ਲੋਕ ਸਾਡੇ ਲੋਕ ਕਿੱਦਾਂ ਦੇ ਲੱਗਦੇ ਆ? ਪਾਕਿਸਤਾਨ ਦੀ ਕਿਹੜੀ ਚੀਜ਼ ਵਧੀਆ ਲੱਗਦੀ ਆ? ਜਿਹੜੀ ਧਰਤੀ ਸਾਰੀ ਇੱਕੋ ਹੀ ਹੈ। ਇਹ ਤਾਂ ਸਾਨੂੰ ਖਰੇਵੇਂ ਵਾਲੀ ਗੱਲ ਨਹੀਂ ਲੱਗਦੀ ਪੰਜਾਬ ਦੇ ਵਿੱਚ। ਜਿਹੋ ਜਿਹਾ ਪੰਜਾਬ ਉਹ ਹੈ, ਉਦੋਂ ਵਧੀਆ ਮੈਂ ਤਾਂ ਕਹਿੰਦਾ ਇਹ ਪੰਜਾਬ ਹੈ। ਇਹ ਵਧੀਆ ਪੰਜਾਬ ਹੈਗਾ। ਤੇ ਲੋਕ ਜਿਹੜੇ ਹੈਗੇ ਆਪਸੀ ਪਿਆਰ ਵਾਰ ਆਉਂਦੇ ਆ। ਕਿਆ ਬਾਤ। ਹਾਂਜੀ। ਅੱਛਾ, ਆਪਾਂ ਇੱਕ ਪ੍ਰੋਗਰਾਮ ਅੱਜ ਜਿਹੜੇ ਕਰਨੇ ਉਹਨਾਂ ਵਿੱਚ ਇੱਕ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਰੋ ਵਪਾਰ ਵਾਗਿਓ ਪਾਰ। ਹਾਂ, ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ? ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਵਪਾਰ ਪਹਿਲਾਂ ਹੁੰਦਾ ਸੀਗਾ, ਉਹ ਸਮੇਂ ਦੀਆਂ ਸਰਕਾਰਾਂ ਨੇ ਇਹੋ ਜਿਹੀਆਂ ਨੀਤੀਆਂ ਘੜੀਆਂ ਕਿ ਉਹ ਜਿਹੜਾ ਵਪਾਰ ਹੈ ਉਹ ਟੱਪ ਕੇ ਦਿੱਲੀ ਚਲੇ ਗਿਆ। ਤੇ ਵਪਾਰੀਆਂ ਦੀ ਵੀ ਇਹ ਕੋਸ਼ਿਸ਼ ਹੈ ਕਿ ਜਿਹੜੇ ਦਿੱਲੀ ਦੇ ਵਪਾਰੀ ਹੈ ਜਾਂ ਹੋਰ ਪਾਸੇ ਦੇ ਵਪਾਰੀ ਹੈ, ਉਹ ਜੇਕਰ ਜਿਹੜਾ ਵਪਾਰੀ ਲੋਕ ਹੈ, ਵਪਾਰੀ ਲੋਕਾਂ ਦਾ ਇੱਕ ਆਪਣਾ ਨਿਜ਼ਾਮ ਹੈ, ਉਹ ਆਪਣਾ ਫਾਇਦਾ ਸੋਚਦੇ ਆ ਵੀ ਉਹ ਅਸੀਂ ਜਿਹੜਾ ਸਾਡੇ ਦਿਮਾਗ ਵਿੱਚ ਇਹ ਹੈ ਵੀ ਜਿਹੜੇ ਪੰਜਾਬ ਦਾ ਲੋਕ ਜਿਹੜੇ ਆ ਵਪਾਰ 'ਚ ਅੱਗੇ ਨਾ ਵਧਣ, ਇਸ ਕਰਕੇ ਇਹ ਵਾਗਿਓ ਜਿਹੜਾ ਵਪਾਰਖਾਨਾ ਬੰਦ ਕੀਤਾ ਜਾ ਰਿਹਾ, ਅਸੀਂ ਇਹ ਮਹਿਸੂਸ ਕਰਦੇ ਹਾਂ। ਹੋਣਾ ਚਾਹੀਦਾ। ਹਾਂਜੀ, ਖੁੱਲ੍ਹਣਾ ਚਾਹੀਦਾ। ਅਗਰ ਹੋਣਾ ਚਾਹੀਦਾ ਤਾਂ ਕਿਸ ਤਰ੍ਹਾਂ ਹੋਵੇਗਾ ਇਹ? ਮਤਲਬ ਇਹ ਹੁਕਮਰਾਨਾਂ ਦਾ ਗੱਲ ਕਿਸ ਤਰ੍ਹਾਂ ਪਹੁੰਚੇਗੀ? ਹੁਕਮਨਾਮਾ ਦੇ ਆਪਸੇ ਬੈਠਕ ਦੇ ਨਾਲੇ ਗੱਲ ਚੱਲੂਗੀ। ਜਿਵੇਂ ਹੁਣ ਪਿੱਛੇ ਜੇ ਤੁਹਾਡੇ ਵਿਦੇਸ਼ ਮੰਤਰੀ ਵੀ ਗਏ ਆ ਤੇ ਮੁਲਾਕਾਤ ਹੋਈ ਹੈ, ਤੇ ਉਹ ਹੋਰ ਮਾੜਾ ਸਲੂਕ ਕੀਤਾ ਬਹੁਤ ਜ਼ਿਆਦਾ। ਉਹਦੇ ਬਾਰੇ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਉਹਦੇ ਬਾਰੇ। ਤੇ ਇਹ ਤਾਂ ਜਿਹੜੇ ਹੁਕੂਮਤਾਂ ਦੀਆਂ ਆਪਸੀ ਗੱਲਾਂ ਬਾਤਾਂ, ਠੀਕ ਹੈ ਜੀ, ਅਸੀਂ ਕੁਝ ਨਹੀਂ ਕਰ ਸਕਦੇ। ਲੇਕਿਨ ਇਹ ਚੀਜ਼ਾਂ ਜਿਹੜੀਆਂ ਨਾ, ਦੇਖੋ ਜੀ, ਤਾਲੁਕਾਤ ਦੇ ਵਿੱਚ ਬਿਹਤਰੀ ਜਾਂ ਪਿੱਛੇ ਸੁੱਟਣ ਦੇ ਵਿੱਚ ਬਹੁਤ ਜ਼ਿਆਦਾ ਕਿਰਦਾਰ ਅਦਾ ਕਰਦੇ ਆ। ਚਲੋ ਖੈਰ, ਆਪਾਂ ਸਿਆਸਤ ਡਿਸਕਸ ਨਹੀਂ ਕਰਨੀ, ਆਪਾਂ ਤਾਂ ਪਿਆਰ ਮੁਹੱਬਤ ਦੀ ਗੱਲ ਕਰਨੀ ਆ। ਅੱਛਾ, ਤੁਸੀਂ ਹੁਣ ਤੱਕ ਕਿੰਨੇ ਬੰਦਿਆਂ ਨੂੰ ਤਿਆਰ ਕਰਕੇ ਲਿਆ ਚੁੱਕੇ ਹੋ? ਤੁਸੀਂ ਜੱਥੇ ਦੇ ਮੋਹਰੀ ਹੋ। 2021 ਚ 321 ਬੰਦੇ ਆਏ ਸੀਗੇ। ਅੱਛਾ, ਤੇ ਹੁਣ ਸਾਡੇ ਵਾਲੇ ਜੱਥੇ 'ਚ 123 ਬੰਦੇ ਆਏ। ਅੱਛਾ, ਟੋਟਲ 123 ਬੰਦੇ ਇਸ ਦਫਾ ਆਏ ਆ। 200 ਟੋਟਲ 270 ਆਏ ਆ। 270 ਆਏ ਆ ਹਾਂਜੀ, ਤੁਹਾਡੇ ਵਾਲੇ ਜੱਥੇ 'ਚ। ਸਾਡੇ ਵਾਲੇ ਜੱਥੇ ਜੀ। ਹਾਂਜੀ, ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ? ਰੋਪੜ ਤੋਂ ਸੇਮ। ਅੱਛਾ, ਤੁਹਾਡੇ ਨਾਲ ਕੋਈ ਰਿਕਾਰਡ ਵੀ ਲੱਗਦਾ? ਉਹ ਦੱਸੋ ਕਿਹੜਾ ਰਿਕਾਰਡ ਆ? ਰਿਕਾਰਡ ਤਾਂ ਕਿਹੜਾ? ਇਹ ਜਿਹੜੇ ਦੌੜਾਂ ਲਾਈਆਂ। ਅੱਛਾ, ਰਿਕਾਰਡ ਦੌੜਾ ਆਪਣਾ ਇੰਟਰਨੈਸ਼ਨਲ ਗੇਮ ਹੋਈ ਸੀ ਆਪਣਾ, ਅੱਛਾ, ਤਾਂ 5 ਕਿਲੋਮੀਟਰ ਵਾਕਿੰਗ, ਉਹਦੇ ਵਿੱਚ ਮੈਂ 골ਡ ਮੈਡਲ ਲਿੱਤਾ ਚੰਡੀਗੜ੍ਹ। ਕਿਲੋਮੀਟਰ ਦੀ ਦੌੜ ਵਿੱਚ ਤੁਸੀਂ 골ਡ ਮੈਡਲ? ਵਾਕਿੰਗ 골ਡ ਚੜ੍ਹਦੇ ਪੰਜਾਬ 'ਚ। ਚੜ੍ਹਦੇ ਪੰਜਾਬ। ਚੰਡੀਗੜ੍ਹ ਤੋਂ 78 ਈਅਰ ਤੋਂ। ਹਾਂਜੀ, ਵਾਹ ਜੀ ਵਾਹ। ਅੱਛਾ, ਤੁਸੀਂ ਪੰਜਾਬ ਦੇ ਵਿੱਚੋਂ ਰਹਿਣ ਵਾਲੇ ਸ਼ੁਰੂ ਤੋਂ ਕਿ ਪਾਕਿਸਤਾਨ 'ਚ ਗਏ ਆ? ਮੈਂ ਪਹਿਲੇ ਲੈਲਪੁਰ ਸੁਣਿਆ ਸੀ ਅਸੀਂ, ਸਾਡੇ ਬਾਬੇ। ਅੱਛਾ, ਲੈਲਪੁਰ। ਹਾਂਜੀ, ਮੈਨੂੰ ਕੁਝ ਪਤਾ ਨਹੀਂ ਉਹਦੇ ਬਾਰੇ। ਕੋਈ ਵੀ ਹੈ। ਹਾਂ। ਅੱਛਾ, ਚੋਟੀ ਕਿਹੜੀ ਤੇ ਚੜੇ ਸੀ ਤੁਸੀਂ? ਹਾਂਜੀ, ਪਹਾੜੀ ਤੇ ਕਿਹੜੀ? ਬਲੀ ਕੰਧਾਰੀ। ਬਲੀ ਕੰਧਾਰੀ ਜਿਹੜੀ ਸਮਾਧ ਆ। ਅੱਛਾ, ਕਿੰਨੇ ਮਿੰਟਾਂ 'ਚ? 37 ਮਿੰਟ। ਰਿਕਾਰਡ ਹੈ ਵੀ ਹੈ?
ਬਿਨਾ ਪਾਣੀ ਪੀਤਿਆਂ ਬਿਨਾ ਰੁਕਿਆ ਜਦੋਂ ਵਾਪਸ ਆਣ ਲੱਗੇ ਤਾਂ ਸਿਕਿਉਰਿਟੀ ਵਾਲੇ ਵਾਪਸ ਨਹੀਂ ਆਉਂਦਾ, ਕਹਿੰਦੇ ਬਾਕੀਆਂ ਨੂੰ ਆਉਂਗੇ ਤਾਂ ਜਾਣਾ ਵਾਪਸ। ਵਾਪਸ ਹੋ ਜਾਏ। ਛਲਾਵੇ ਜੀ ਫੇਰ ਤਾਂ ਹੈ। ਅੱਛਾ, ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਬਲਵਿੰਦਰ ਸੈਣੀ ਹੈ ਜੀ, ਮੈਂ ਵੀ ਰੋਪੜ ਤੋਂ ਹੀ ਆ। ਆਪਾਂ ਪ੍ਰਿੰਸੀਪਲ ਸਾਹਿਬ ਦੇ ਨਾਲ ਹੀ ਜੱਥੇ 'ਚ ਆਏ ਆ। ਮੈਂ ਤਾਂ ਪਹਿਲੀ ਵਾਰ ਫਸਟ ਟਾਈਮ ਆਇਆ। ਉਮਰ ਕਿੰਨੀ ਹੈ ਆਪਣੀ? ਮੇਰੀ 43 ਏਜ। ਹਾਂ, ਤੁਸੀਂ ਫਿਰ ਜੰਗ ਜੀ ਹੈ ਨਾ? ਹਾਂਜੀ ਹਾਂਜੀ। ਇਹਦਾ ਮਤਲਬ ਜੰਗ ਜਨਰੇਸ਼ਨ ਆਣਾ ਸ਼ੁਰੂ ਹੋ ਗਈ ਆ। ਨਹੀਂ ਆਉਣਾ ਚਾਹੀਦਾ, ਦੇਖੋ ਕੁਛ ਆਉਣਾ ਹਰ ਕੋਈ ਚਾਹੁੰਦਾ, ਕਿਸੇ ਦੀ ਮਜਬੂਰੀਆਂ, ਕੋਈ ਪੈਸੇ ਵੱਲੋਂ ਤੰਗ ਹੈ ਜਾਂ ਕਿਸੇ ਦੇ ਘਰ ਦੇ ਹਾਲਾਤ ਨਹੀਂ। ਇਸ ਤਰ੍ਹਾਂ ਨਹੀਂ ਕਿ ਪਾਕਿਸਤਾਨ ਆਣੇ ਤੋਂ ਲੋਕੀ ਡਰਦੇ ਆ। ਦੇਖੋ ਡਰ ਦਾ ਤਾਂ ਮਾਹੌਲ ਜਿਹੜਾ ਰਾਜਨੀਤੀ ਹੈ ਉਹ ਅਸੀਂ ਇਸ ਇਸ਼ੂ 'ਤੇ ਗੱਲ ਨਹੀਂ ਕਰਦੇ। ਕੋਈ ਸਾਰੇ ਸਿਆਸਤਦਾਨ ਹੈ ਨਾ, ਆਵਾਮ ਦੀ ਕੋਈ ਕਿਸੇ ਨਾਲ ਲੜਾਈ ਨਹੀਂ ਹੈ। ਹੁਣ ਤੁਸੀਂ ਮੈਨੂੰ ਪਹਿਲੀ ਵਾਰ ਮਿਲੇ ਆ, ਮੇਰੀ ਤੁਹਾਡੇ ਨਾਲ ਕਿਆ ਦੁਸ਼ਮਣੀ ਹੈ? ਤੁਸੀਂ ਮੈਨੂੰ ਮੇਰੇ ਨਾਲ ਕੋਈ ਦੁਸ਼ਮਣੀ ਨਹੀਂ, ਜਾਣ ਨਹੀਂ ਪਛਾਣ ਨਹੀਂ ਮੇਰੇ ਨਾਲ। ਇੱਥੋਂ ਤੱਕ ਕਿ ਮੈਂ ਕਾਫੀ ਅਰਬ ਕੰਟਰੀਆਂ 'ਚ ਘੁੰਮੇ ਆ, ਪਾਕਿਸਤਾਨੀ ਵੀਰ ਮੇਰੇ ਨਾਲ ਰਹੇ ਆ, ਇੱਕ ਕਮਰੇ 'ਚ ਰਹਿੰਦੇ ਰਹੇ ਆ, ਇਕੱਠੇ ਕੰਮ ਕਰਦੇ ਰਹੇ ਆ। ਇਨਸਾਨੀਅਤ ਸਭ ਤੋਂ ਬੜੀ ਚੀਜ਼ ਹੈ ਜੇ ਮੰਨੀ ਜਾਵੇ ਤਾਂ। ਇਹ ਸਿਆਸਤਦਾਨ ਹੈ, ਸਿਆਸਤਦਾਨ ਨੂੰ ਤਾਂ ਬਸ ਆਪਣੀ ਕੁਰਸੀ ਤੱਕ ਮਤਲਬ, ਉਹਨਾਂ ਨੂੰ ਕੋਈ ਕਿਸੇ ਨੇ ਰੌਲਾ ਨਹੀਂ ਪਾਏਗਾ। ਵਪਾਰ ਪੱਖੋਂ ਕੀ ਕਹਿਣਾ ਚਾਹੋਗੇ? ਦੇਖੋ ਵਪਾਰ ਪੱਖੋਂ ਜਿਹੜਾ ਬਾਘਾ ਬਾਰਡਰ ਹੈ, ਅਸੀਂ ਵੀ ਕਹਿੰਦੇ ਖੁੱਲ੍ਹਣਾ ਚਾਹੀਦਾ। ਸਾਰੇ ਲੋਕ, ਪੂਰਾ ਪੰਜਾਬ ਚਾਹੁੰਦਾ ਵੀ ਉਹ ਖੁੱਲ੍ਹਣਾ ਚਾਹੀਦਾ, ਕਿਉਂਕਿ ਵਪਾਰ ਜੇ ਬਾਘਾ ਬਾਰਡਰ ਤੋਂ ਖੁੱਲ੍ਹਦਾ ਤਾਂ ਸਾਡੇ ਜਿਹੜੇ ਪੰਜਾਬ ਦੀ ਸਥਿਤੀ ਵੀ ਬਦਲੂਗੀ ਤੇ ਤੁਹਾਡੇ ਇੱਧਰ ਦੇ ਜਿਹੜੇ ਵਪਾਰੀ ਆ ਉਹਨਾਂ ਦੀ ਸਥਿਤੀ ਬਦਲੂਗੀ। ਵਪਾਰ ਨਾਲ ਹੀ ਦੇਖੋ ਸਿਸਟਮ ਚੱਲਦਾ ਸਾਰਾ। ਵਪਾਰ ਖੜ ਗਿਆ, ਹੁਣ ਇੱਥੋਂ ਦੀ ਤੁਹਾਨੂੰ ਘੁਮਾ ਕੇ 10 ਕਿਲੋਮੀਟਰ ਤੇ ਲੈ ਗਏ, ਤੁਹਾਨੂੰ ਉਨਾ ਹੀ ਮਹਿੰਗਾ ਪੈਣਾ। ਉਹ ਸਾਰੀ ਜਨਤਾ ਖੱਜਲ ਖੁਆਰ ਹੁੰਦੀ ਨਾ। ਮਹਿੰਗਾਈ ਤਾਂ ਜਨਤਾ ਦੇ ਸਿਰ ਤੇ ਪੈਂਦੀ, ਲੀਡਰਾਂ ਦੇ ਸਿਰ ਤੇ ਨਹੀਂ ਪੈਂਦੀ। ਉਹ ਲੀਡਰ ਤਾਂ ਕਾਨੂੰਨ ਬਣਾਤਾ ਜੀ, ਇੱਧਰ ਬੰਦ ਕਰ ਦਿਓ, ਇੱਧਰ ਖੋਲ੍ਹ ਦਿਓ, ਪਰ ਜਿਹੜਾ ਮਹਿੰਗਾਈ ਦੀ ਮਾਰ ਆ ਉਹ ਜਨਤਾ ਤੇ ਪੈਂਦੀ ਹੈ। ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ ਦੇਖੋ ਜੀ, ਲੀਡਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਸੋਚਣਾ ਪੈਣਾ, ਜੇ ਅਗਰ ਉਹ ਪਾਕਿਸਤਾਨ ਦੀ ਕੌਮ ਨਾਲ ਜਾਂ ਇੰਡੀਆ ਵਾਲੇ ਇੰਡੀਆ ਦੀ ਕੌਮ ਨਾਲ ਪਿਆਰ ਕਰਦੇ ਆ ਤਾਂ ਉਹਨਾਂ ਨੂੰ ਇਸ ਚੀਜ਼ ਨੂੰ ਪੋਜ਼ਿਟਿਵ ਲੈ ਕੇ ਸੋਚਣਾ ਚਾਹੀਦਾ। ਇਹਦੇ 'ਚੋਂ ਕੋਈ ਗਲਤ ਜਿਹੜੀ ਨਾ ਉਹ ਰੰਗ ਨਹੀਂ ਦੇਣਾ ਚਾਹੀਦਾ। ਇਹ ਸਰ ਅਸੀਂ ਵੀ ਇਹੀ ਚਾਹੁੰਦੇ ਵੀ ਜਿਹੜਾ ਵਪਾਰ ਗੁਜਰਾਤ ਤੋਂ ਕਰਾਚੀ ਦੇ ਵਿਚਕਾਰ ਚੱਲ ਰਿਹਾ ਇੱਧਰੋਂ ਵੀ ਚੱਲ ਸਕਦਾ। ਦੇਖੋ ਜੀ, ਇਹ ਰੂਟ ਦੇਣਾ ਹੁੰਦਾ, ਆਪਾਂ ਇਹ ਆਪਣੀ ਇੱਕ ਸਮਝ ਦੇਣੀ ਹੁੰਦੀ ਆ। ਹੁਕਮਰਾਨਾਂ ਨੇ ਉਹਦੇ ਬਾਰੇ ਸੋਚਣਾ ਹੁੰਦਾ, ਕਾਨੂੰਨ ਕਾਇਦੇ ਤਿਆਰ ਕਰਨੇ ਹੁੰਦੇ ਆ, ਉਸ ਤੋਂ ਬਾਅਦ ਉਹਦਾ ਫਾਇਦਾ ਟੋਟਲ ਆਵਾਮ ਨੂੰ ਹੋਣਾ ਹੁੰਦਾ। ਹਾਂਜੀ ਹਾਂਜੀ। ਇਹ ਦੇਖੋ ਕਹਿੰਦੇ ਆ ਵੀ ਜਿਹੜਾ ਵਪਾਰ ਗੁਜਰਾਤ ਕਰਾਚੀ ਦੇ ਵਿਚਕਾਰ ਹੁੰਦਾ ਉਹ ਹੀ ਇੱਥੋਂ ਹੋ ਸਕਦਾ। ਹਾਂਜੀ, ਸਰਕਾਰਾਂ ਤਾਂ ਪੋਲਿਟਿਕਸ ਖੇਡਦੀਆਂ, ਉਹਦੇ ਵਿੱਚ ਕੋਈ ਮਤਲਬ ਸਾਨੂੰ ਬੈਨੀਫਿਟ ਨਹੀਂ, ਸਾਨੂੰ ਨੁਕਸਾਨ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵੈਲਕਮ ਕਰਦੇ ਹਾਂ ਜੀ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ। ਹਾਂਜੀ, ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣਾ ਨਾਮ ਦੱਸੋ ਕੀ ਹੈ? ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਅੱਛਾ, ਹਾਂਜੀ, ਮੈਂ ਲੁਧਿਆਣਾ ਪੰਜਾਬ ਤੋਂ ਆਇਆ ਜੀ। ਇੱਥੇ ਆ ਕੇ ਅਸੀਂ ਆਪਣੇ ਗੁਰੂ ਸਾਹਿਬ ਦੀ ਜਨਮ ਸਥਾਨ ਤੇ ਆਏ ਹਾਂ, ਸਾਨੂੰ ਬਹੁਤ ਵਧੀਆ ਲੱਗਿਆ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਕੋਈ ਫਰਕ ਨਹੀਂ ਹੈ, ਲਹਿੰਦੇ ਚੜ੍ਹਦੇ ਪੰਜਾਬ 'ਚ ਕੋਈ ਫਰਕ ਨਹੀਂ ਹੈ, ਇੱਕੋ ਪੰਜਾਬ ਹੀ ਲੱਗਦਾ, ਉਸੇ ਤਰ੍ਹਾਂ ਹੀ ਲੱਗ ਰਿਹਾ। ਸਾਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ। ਬਸ ਜਦੋਂ ਸੋਚੀਦਾ ਵੀ ਆਪਣਾ ਵੀ ਇਹ ਪਾਕਿਸਤਾਨ ਆਏ ਆ ਤਾਂ ਸਾਨੂੰ ਲੱਗਦਾ ਕਿ ਦੂਜਾ ਪੰਜਾਬ ਹੈ, ਇਹ ਲਹਿੰਦਾ ਪੰਜਾਬ ਹੈ। ਅਦਰਵਾਈਜ਼ ਕੋਈ ਬਾਜ਼ਾਰਾਂ ਦੇ ਵਿੱਚ, ਕੋਈ ਲੋਕਾਂ ਦੇ ਵਿੱਚ, ਕੋਈ ਬੋਲੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਲੱਗ ਰਿਹਾ ਸਾਨੂੰ। ਇਹ ਆਪਾਂ ਪਹਿਲੀ ਵਾਰੀ ਆਏ ਹਾਂ? ਪਹਿਲੀ ਵਾਰੀ ਜੀ। ਹਾਂ, ਲੱਗਦਾ ਸੀਗਾ ਕਿ ਬੜਾ ਸੁਣਿਆ ਹੋਇਆ ਸੀਗਾ ਵੀ ਬੜਾ ਜਿਹੜਾ ਹੈਗਾ ਲੋਕੀ ਰੁੱਖੇ ਆ ਜਾਂ ਕੁਛ ਹੈ, ਉਹ ਜੀ ਗੱਲਬਾਤ ਹੈ। ਪਰ ਲੇਕਿਨ ਇਹ ਵੀ ਕੋਈ ਦੇਖਿਆ ਵੀ ਇੱਥੇ ਆ ਕੇ ਪਿਆਰ ਹੀ ਮਿਲਿਆ ਸਾਨੂੰ। ਕੋਈ ਮਤਲਬ ਕਿਸੇ ਤਰ੍ਹਾਂ ਅੱਜ ਤੱਕ ਸਾਨੂੰ ਅੱਜ ਚੌਥਾ ਦਿਨ ਹੈ, ਕੋਈ ਵੀ ਬੰਦਾ ਔਖਾ ਹੋ ਕੇ ਨਹੀਂ ਬੋਲਿਆ। ਵੀ ਜੇ ਕੋਈ ਹੁੰਦਾ ਨਾ ਮਾੜਾ ਮੋਟਾ ਕਦੇ ਸਾਡੇ ਕੋਲ ਕੋਈ ਵਾਧਾ ਹੋ ਗਿਆ ਜਾਂ ਕੁਝ ਹੋ ਗਿਆ, ਕੋਈ ਇਹ ਨਹੀਂ ਕੋਈ ਔਖਾ ਹੋ ਕੇ ਬੋਲਿਆ ਹੋਵੇ, ਪੁਲਿਸ ਵਾਲੇ ਜਾਂ ਆਰਮੀ ਵਾਲੇ ਜਾਂ ਕੁਝ ਵੀ ਹੈ। ਤਾਂ ਅਸੀਂ ਇੱਥੇ ਪਿਆਰ ਹੀ ਮਿਲਿਆ ਸਾਨੂੰ ਆ ਕੇ। ਅਸੀਂ ਕੋਈ ਜਿਹੜਾ ਹੈ ਸਾਨੂੰ ਕੋਈ ਓਪਰਾ ਚੁੱਪਨ ਜਰਾ ਵੀ ਨਹੀਂ ਲੱਗਿਆ। ਹੁਣ ਤੁਸੀਂ ਬਾਜ਼ਾਰਾਂ 'ਚ ਫਿਰਦੇ ਆ ਫ੍ਰੀਲੀ, ਕੋਈ ਮਸਲਾ ਹੀ ਨਹੀਂ ਹੈਗਾ, ਕੋਈ ਮਤਲਬ ਇਦਾਂ ਹੀ ਆ ਜਿੱਦਾਂ ਆਪਣੇ ਘਰ ਆਪਣੇ ਬਾਜ਼ਾਰਾਂ 'ਚ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕੋਈ ਸ਼ੈ ਵੀ ਲਈ ਆ? ਹਾਂਜੀ ਹਾਂਜੀ। ਬਸ ਹੁਣ ਬਾਜ਼ਾਰ ਨਿਕਲੇ ਆ, ਦੇਖਦੇ ਆ ਕੁਝ ਨਾ ਕੁਝ ਖਰੀਦਾਂਗੇ ਜੀ। ਸੋਚਿਆ ਹੋਇਆ ਬਾਟਾ ਤੋਂ ਅਸੀਂ ਸੈਂਡਲ ਲੈਣੇ ਆ, ਕੁੜਤਾ ਪਜਾਮਾ ਲੈਣਾ, ਕੁੜਤਾ ਪਜਾਮਾ ਲੈਣਾ ਤੁਹਾਡਾ, ਜਿਹੜਾ ਸਲਵਾਰ ਕਮੀਜ਼ ਲੈਣੀ ਹੈ। ਹੋਰ ਜਿਹੜੀ ਚੀਜ਼ ਜਿਹੜੀ ਸਾਨੂੰ ਰਾਗ ਜੀ ਲੱਗੇਗੀ ਅਸੀਂ ਉਹ ਲਵਾਂਗੇ। ਅੱਛਾ ਜੀ, ਅਸੀਂ ਆਪਣੇ ਵੀਡੀਓ ਦੇ ਰਾਹੀਂ ਇੱਕ ਸਲੋਗਨ ਜਿਹੜਾ ਸਾਡਾ, ਕਰੋ ਵਪਾਰ ਵਾਗਿਓ ਪਾਰ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਬਿਲਕੁਲ ਜੀ, ਬਿਲਕੁਲ। ਅਸੀਂ ਵੀ ਤਾਂ ਰਾਜੀ ਹਾਂ ਜੀ ਕਿ ਸਾਰੇ ਇਹ ਕੁਝ ਹੋਣਾ ਚਾਹੀਦਾ ਹੈ। ਆਪਸ ਵਿੱਚ ਪੁਰਾਣਾ ਹੀ ਜਿਹੜਾ ਹੈਗਾ ਹੈ, ਇਹ ਦੋ ਭਰਾ ਹੀ ਇੱਕ ਤਰ੍ਹਾਂ ਦੇ ਵੱਖਰੇ ਹੋਏ ਆ। ਬਾਕੀ ਇਹ ਜੇ ਭਰਾ ਇਕੱਠੇ ਹੋ ਜਾਣ ਫਿਰ ਬਹੁਤ ਵਧੀਆ ਜਿਹੜਾ ਹੈਗਾ ਵਪਾਰ ਕਰਕੇ ਬੜੀ ਤਰੱਕੀ ਕਰ ਸਕਦੇ ਆ ਆਪਾਂ। ਮੈਂ ਦੇਖ ਰਿਹਾ। ਹਾਂਜੀ, ਬਿਲਕੁਲ ਲੈਣ ਦੇਣ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਉਧਰੋਂ ਸਾਨੂੰ ਆਸਾਨੀ ਨਾਲ ਮਿਲ ਸਕਦੀਆਂ ਜਾਂ ਉਧਰ ਤੁਹਾਡੇ ਵੱਲ ਵਾਫਰ ਹੁੰਦੀਆਂ ਆ, ਜ਼ਿਆਦਾ ਤਾਦਾਦ 'ਚ ਹੁੰਦੀਆਂ? ਹਾਂ, ਸਾਡੇ ਲੁਧਿਆਣੇ ਵਿੱਚ ਹੋਜਰੀ ਦਾ ਸਮਾਨ ਹੈ ਜਿਹੜਾ ਸਾਰੀ ਦੁਨੀਆ ਵਿੱਚ ਜਾਂਦਾ ਹੈ। ਮੈਂ ਦੇਖ ਰਿਹਾ ਇੱਥੇ ਹੋਜਰੀ ਦਾ ਸਮਾਨ ਜਿਹੜਾ ਹੈ ਬੜਾ, ਵੈਸੇ ਵੀ ਲੋਕਾਂ ਨਾਲ ਵੀ ਗੱਲ ਹੋਈ ਹੈ ਵੀ ਇੱਥੇ ਹੋਜਰੀ ਦਾ ਬਹੁਤ ਕਮੀ ਹੈ ਇੱਥੇ। ਉੱਥੇ ਲੁਧਿਆਣੇ ਤਾਂ ਸਾਰੀ ਆਲ ਵਰਲਡ ਦੇ ਵਿੱਚ ਸਮਾਨ ਜਾਂਦਾ ਸਾਡਾ ਲੁਧਿਆਣੇ ਤੋਂ।
ਔਰ ਮੇਰਾ ਖਿਆਲ ਹੈ ਵੀ ਜੇਕਰ ਹੋ ਜਾਵੇ ਤਾਂ ਬਹੁਤ ਵਧੀਆ। ਮੈਨੂੰ ਕੱਲ ਇਸ ਤੋਂ ਇੱਕ ਕਹਿ ਰਿਹਾ ਸੀਗਾ ਕਿ ਗਰਮ ਚਾਦਰ, ਉੱਥੇ ਗਰਮ ਚਾਦਰਾਂ ਹਾਂ ਵੀ ਸਾਡੇ ਉੱਥੇ ਜਿਵੇਂ ਬਹੁਤ ਜ਼ਿਆਦਾ ਦੂਜੀਆਂ ਚਾਦਰਾਂ ਵੀ ਹਾਂਜੀ ਸਾਰੀਆਂ ਹੀ ਆ ਓਸਵਾਲ ਦੀਆਂ ਬ੍ਰਾਂਡਡ ਸਭ ਬਹੁਤ ਵਧੀਆ। ਸਭ ਤੋਂ ਵਧੀਆ ਲੋਈ ਕਿਹੜੀ ਹੈ ਜੀ? ਓਸਵਾਲ ਦੀ ਕਹਿੰਦੇ ਆ ਜੀ। ਹਾਂਜੀ ਓਸਵਾਲ ਦੀ। ਇਹ ਭੇਡਾਂ ਦੇ ਉਹਦੀ ਬਣਦੀ ਹੈ? ਹਾਂਜੀ ਬਾਕੀ ਭੇਡਾਂ ਤਾਂ ਇੱਧਰ ਵੀ ਹੈਗੀਆਂ ਨੇ, ਪਰ ਲੇਕਿਨ ਆ ਵੀ ਉੱਥੇ ਹੋਣਾ ਹੋਰ ਚੀਜ਼ ਆ, ਉਹਦੀ ਇਸਤੇਮਾਲ 'ਚ ਲੈਣਾ ਹੋਰ ਚੀਜ਼ ਹੁੰਦੀ ਹੈ। ਅੱਛਾ, ਬਾਕੀ ਇਹ ਤਾਂ ਚਲੋ ਹੋ ਗਿਆ ਹੌਜ਼ਰੀ, ਲੇਕਿਨ ਮੈਂ ਸਮਝਦਾ ਕਿ ਸਾਡਾ ਜਿੰਸ ਦਾ ਵੀ ਜਿਹੜਾ ਨਾ ਉਹ ਵੀ ਲੈਣ ਦੇਣ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ ਹੈ। ਦੂਜੇ ਮੁਲਕਾਂ ਨੂੰ ਵੇਚਦੇ ਆ ਹਾਂਜੀ ਉਹ ਆਪਣੇ ਲੈਣ ਦੇਣ ਹੋਣਾ ਚਾਹੀਦਾ। ਇਹ ਨੇੜੇ ਹੋਣ ਕਰਕੇ ਟਰਾਂਸਪੋਰਟ ਚਾਰजेस ਵੀ ਘੱਟ ਪੈਣਗੇ ਤਾਂ ਸੜਕ ਤੇ ਤਾਜ਼ਾ ਬਤਾਜ਼ਾ ਆ ਜਾਣੀ ਹੈ, ਹੋ ਜਾਣੀ ਹੈ, ਸਾਰਾ ਕੁਝ ਹੋ ਜਾਣਾ। ਉਹਦੇ ਟਮਾਟਰ ਉਧਰ ਚਲੇ ਜਾਣ। ਬਹੁਤ ਵਧੀਆ ਲੱਗੇਗਾ ਜੀ ਜੇ ਹੋ ਜਾਵੇ ਤਾਂ। ਅਸੀਂ ਅੱਲਾ ਦੁਆ ਕਰ ਰਹੇ ਹਾਂ ਕਿ ਬਈ ਇਹ ਆਪਸ ਵਿੱਚ ਭਰਾ ਇਕੱਠੇ ਹੋ ਜਾਣ, ਫਿਰ ਆਪਸ ਵਿੱਚ ਵਪਾਰ ਸ਼ੁਰੂ ਹੋ ਜਾਵੇ ਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਜੀ। ਆਪਣੇ ਬੱਚਿਆਂ ਨੇ ਨਹੀਂ ਰੋਕਿਆ ਵੀ ਤੁਸੀਂ ਪਾਕਿਸਤਾਨ ਜਾ ਰਹੇ ਆ? ਨਹੀਂ ਜੀ ਨਹੀਂ ਬੱਚਿਆਂ ਨੇ ਕਾਹਤੋਂ ਰੋਕਣਾ ਜੀ। ਅਸੀਂ ਤਾਂ ਨਾ ਜੀ ਨਾ ਕੋਈ ਡਰ। ਲੋਕੀ ਕਹਿੰਦੇ ਕਿ ਮੁੜ ਕੇ ਤੁਹਾਡਾ ਵੀਜ਼ਾ ਨਹੀਂ ਲੱਗਣਾ ਜੀ ਕਿਤੇ ਹੋਰ ਪਾਸੇ ਪਾਕਿਸਤਾਨ ਚਲੇ ਗਏ ਤਾਂ। ਅਸੀਂ ਕਿਹਾ ਨਹੀਂ ਲੱਗਦਾ, ਨਾ ਲੱਗੇ। ਅਸੀਂ ਤਾਂ ਗੁਰੂ ਸਾਹਿਬ ਦੇ ਜਿਹੜੇ ਆਪਦੇ ਸਾਡਾ ਬਾਪੂ ਉਧਰ ਜੰਮਿਆ, ਉਧਰ ਸਭ ਕੁਝ ਹੋਇਆ, ਅਸੀਂ ਤਾਂ ਜਾਣਾ ਹੀ ਜਾਣਾ ਹੈ। ਨਹੀਂ ਜੀ ਬਾਪੂ ਸਾਡਾ ਗੁਰੂ ਨਾਨਕ ਬਾਪੂ ਸਾਡੇ ਫਾਦਰ ਸਾਹਿਬ ਵੀ ਇੱਧਰ ਰਹੇ ਹੋਣ। ਸਾਡੇ ਸਾਡੇ ਫਾਦਰ ਸਾਹਿਬ ਵੀ ਇੱਧਰ ਹੀ ਗਏ, ਦਪਾਲਪੁਰ ਤੋਂ ਗਏ ਆ। ਉਹਨਾਂ ਦਾ 1938 ਦਾ ਬਰਥ ਹੈਗੇ ਨੇ, ਹਜੇ ਵੀ ਬੜਾ ਯਾਦ ਕਰਦੇ ਨੇ ਕਿ ਸਾਡੀ ਹਵੇਲੀ ਏਦਾਂ ਹੁੰਦੀ ਸੀ, ਅਸੀਂ ਐਵੇਂ ਰਹਿੰਦੇ ਸੀ। ਇੱਧਰ ਦੁਕਾਨ ਸੀ ਕਰਿਆਨੇ ਦੀ ਬੜੀ ਤਗੜੀ ਉਹਨਾਂ ਦੀ। ਆਪਣਾ ਨਾਂ ਕੀ ਜੀ? ਮੇਰੇ ਅਮਰਪ੍ਰੀਤ ਕੌਰ। ਅੱਛਾ, ਹੁਣ ਤੁਸੀਂ ਵੀ ਲੁਧਿਆਣੇ ਹੀ ਆ? ਤੁਹਾਡੇ ਮਾਪੇ ਕਿੱਥੇ ਦੇ? ਉਹ ਵੀ ਲੁਧਿਆਣੇ ਨਹੀਂ ਜੀ। ਅੱਛਾ, ਨੇੜੇ ਜੇ। ਹਾਂਜੀ ਤੁਸੀਂ ਵੀ ਕੋਈ ਸ਼ੈ ਲਈ ਇੱਥੋਂ? ਲਵਾਂਗੇ ਜੀ ਸਮਾਨ ਦਾ, ਸੂਟ ਤਾਂ ਖਰੀਦ, ਚਿਕਨ ਦੇ ਸੂਟ ਵਗੈਰਾ ਦੁਪੱਟੇ ਲੈ ਕੇ ਜਾਵਾਂਗੇ ਬਿਲਕੁਲ। ਸਾਡੇ ਨਾਲ ਜੀ ਆਪਣੇ ਲੁਧਿਆਣੇ ਤੋਂ ਆਏ ਹੋਏ ਮਹਿਮਾਨ ਸੀਗੇ, ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਹੋਰ ਵੀ ਜਿਹੜੇ ਸਾਡੇ ਯਾਤਰੀ ਇੱਥੇ ਆਏ ਆ, ਅਸੀਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।